ਚੱਕ ਨੰਬਰ 108 ਗਾਬੇ ਵੇ ਇਸ ਪਿੰਡ ਦਾ ਨਾਮ ਫੈਸਲਾਬਾਦ ਤੋਂ ਜੜ੍ਹਾਂ ਵਾਲੇ ਰੋਡ ਤੇ ਵਸਦੇ ਇਸ ਪਿੰਡ ਨੂੰ ਕਿਉਂ ਆਖਿਆ ਜਾਂਦਾ ਏ ਸਾਈਂ ਦੀ ਖੂਹੀ 70 ਮਰਬਿਆਂ ਤੇ ਫੈਲੇ ਇਸ ਪਿੰਡ ਦੀਆਂ ਕਿਵੇਂ ਨੇ ਗਲੀਆਂ ਤੇ ਬਾਜ਼ਾਰ ਆਓ ਤੁਹਾਨੂੰ ਦਿਖਾਉਂਦੇ ਹਾਂ। ਸਨ 47 ਤੋਂ ਪਹਿਲੇ ਕੀ ਸੀ ਇਸ ਪਿੰਡ ਦੇ ਹਾਲਾਤ 108 ਗਾਫਬੇ ਦੇ ਵਿੱਚ ਕਿੰਨੇ ਸੀ ਸਿੱਖਾਂ ਦੇ ਘਰ ਚੜ੍ਹਦੇ ਪੰਜਾਬ ਦੇ ਕਿਸ ਜ਼ਿਲ੍ਹੇ ਤੋਂ ਆ ਕੇ ਲੋਕਾਂ ਨੇ ਇਸ ਪਿੰਡ ਨੂੰ ਵਸਾਇਆ, ਇਸ ਪਿੰਡ ਦੇ ਵਿੱਚ ਮੌਜੂਦ ਗੁਰਦੁਆਰੇ ਦੇ ਕੀ ਨੇ ਹਾਲਾਤ, ਇਸ ਤੋਂ ਇਲਾਵਾ ਇਸ ਪਿੰਡ ਦੇ ਲੋਕਾਂ ਦਾ ਕੀ ਹੈ ਰੋਜ਼ਗਾਰ। ਮੁxtਲਿਫ ਬਰਾਦਰੀਆਂ ਹੋਣ ਦੇ ਬਾਵਜੂਦ ਵੀ ਇਸ ਪਿੰਡ ਦਾ ਅਮਨ ਤੇ ਸਕੂਨ ਹੈ ਬਰਕਰਾਰ। ਮਿਊਜ਼ਿਕ ਤੇ ਕਵਾਲੀ ਦੇ ਵਿੱਚ ਵੀ ਹੈ ਇਸ ਪਿੰਡ ਦੀ ਇੱਕ ਪਹਿਚਾਣ। ਇਸ ਪਿੰਡ ਦੇ ਕਿਹੜੇ ਦੋ ਮਸ਼ਹੂਰ ਕਵਾਲ ਨੇ ਪਾਕਿਸਤਾਨ ਦੀ ਸ਼ਾਨ। ਚੱਕ ਨੰਬਰ 108 ਗਾਫਬੇ ਦੇ ਵਿੱਚ ਕਿਹਦੀ ਨੰਬਰਦਾਰੀ ਏ, ਇਸ ਪਿੰਡ ਦੇ ਵਿੱਚ ਕਿੰਨੇ ਸਕੂਲ ਨੇ, ਇਸ ਪਿੰਡ ਦੇ ਵਿੱਚ 1 ਦਰਜਨ ਤੋਂ ਜ਼ਿਆਦਾ ਮਸੀਤਾਂ ਨੇ, ਇਸ ਪਿੰਡ ਦੇ ਵਿੱਚ ਕਿੰਨੇ ਰਜਿਸਟਰਡ ਵੋਟ ਨੇ, ਇਸ ਤੋਂ ਇਲਾਵਾ ਇਸ ਪਿੰਡ ਦਾ ਤਾਰੀਖੀ ਪਸੇ ਮੰਜ਼ਰ ਕੀ ਏ, ਪਿੰਡ ਦੇ ਵਿੱਚ ਕਿੰਨੀਆਂ ਬਰਾਦਰੀਆਂ ਵਸ ਰਹੀਆਂ। ਨਾਜ਼ਰੀਨ, ਇਹ ਉਹ ਸਟੇਸ਼ਨ ਹੈ ਜਿਹਦੇ ਨਾਮ ਤੇ ਚੱਕ ਨੰਬਰ 108 ਗਾਫਬੇ ਜੱਕਾ ਲਦਾਨਾ ਜਿਹੜਾ ਹੈ ਉਹ ਪੂਰਾ ਪਿੰਡ ਕਾਇਮ ਹੈ। ਇਹ ਸਟੇਸ਼ਨ ਦਾ ਨਾਮ ਜਿਹੜਾ ਹੈ ਉਹ ਵੀ ਜੱਕਾ ਲਦਾਨਾ ਹੈ, ਯਾਨੀ ਕਿ ਪਾਰਟੀਸ਼ਨ ਤੋਂ ਪਹਿਲੇ 47 ਤੋਂ ਪਹਿਲੇ ਇਹ ਸਟੇਸ਼ਨ ਜਿਹੜਾ ਸੀ ਇਹ ਐਕਟਿਵ ਸੀ। ਇਸ ਸਟੇਸ਼ਨ ਦੇ ਬਾਰੇ 'ਚ ਅਗਰ ਅਸੀਂ ਇੰਟਰਨੈਟ 'ਤੇ ਸਰਚ ਕਰੀਏ ਜਾਂ ਵੈਸੇ ਹੀ ਵਡਕਿਆਂ ਕੋ ਸੁਣੀਏ, ਮੁxtਲਿਫ ਰਵਾਇਤ ਨੇ। ਆਖਿਆ ਜਾਂਦਾ ਹੈ ਕਿ ਇਹ ਪਿੰਡ ਜਿਹੜਾ ਹੈਗਾ 108 ਗਾਫਬੇ ਜੱਕਾ ਲਦਾਨਾ ਤੇ ਸਟੇਸ਼ਨ ਜਿਹੜਾ ਹੈ ਜਿਹਦਾ ਨਾਮ ਹੀ ਜੱਕਾ ਲਦਾਨਾ ਹੈ, ਇਹ ਇੱਕ ਸਿੱਖ ਦੇ ਨਾਮ ਤੋਂ ਬਣਾਇਆ ਗਿਆ ਸੀ ਜਿਹਦਾ ਨਾਮ ਜੱਕਾ ਸੀ। ਤੇ ਉਸ ਤੋਂ ਇਲਾਵਾ ਆਖਿਆ ਜਾਂਦਾ ਕਿ ਇਸ ਸਟੇਸ਼ਨ ਤੋਂ ਭਗਤ ਸਿੰਘ ਵੀ ਬੈਠ ਕੇ ਬਰਾਸਤਾ ਜੜ੍ਹਾਂਵਾਲਾ ਲਾਹੌਰ ਜਾਂਦੇ ਸੀ ਤਾਲੀਮ ਹਾਸਲ ਕਰਨ। ਇਸ ਸਟੇਸ਼ਨ ਦੇ ਬਾਰੇ 'ਚ ਇਹ ਵੀ ਰਵਾਇਤ ਮੌਜੂਦ ਨੇ ਕਿ ਦੂਸਰੀ ਜੰਗ ਅਜ਼ੀਮ ਯਾਨੀ ਕਿ ਜਿਹੜੀ ਸੈਕਿੰਡ ਵਰਲਡ ਵਾਰ ਹੋਈ ਸੀ 1940 ਦੇ ਵਿੱਚ, ਉਸ ਦੌਰਾਨ ਜਦੋਂ ਲੋਹਾ ਘੱਟ ਪੈ ਗਿਆ ਜਾਂ ਜਦੋਂ ਜੰਗੀ ਹਥਿਆਰ ਜਿਹੜੇ ਸੀ ਉਹ ਬਣਾਉਣੇ ਪੈ ਗਏ ਤੇ ਇਸ ਸਟੇਸ਼ਨ ਦੀ ਪਟਰੀ ਜਿਹੜੀ ਹੈਗੀ ਸੀ ਉਹ ਚੁੱਕ ਕੇ ਉੱਥੇ ਇਸਤੇਮਾਲ ਹੋਈ। ਖੈਰ, ਇਹ ਰਵਾਇਤ 'ਚ ਕਿੰਨੀ ਸੱਚਾਈ ਹੈ ਜਾਂ ਕਿੰਨੀ ਨਹੀਂ, ਪਰ ਇਹ ਸਟੇਸ਼ਨ ਜਿਹੜਾ ਹੈ ਇਹ ਆਪਣੀ ਪੂਰੀ ਆਬੋਤਾਬ ਦੇ ਨਾਲ ਮੌਜੂਦ ਤੇ ਨਹੀਂ ਹੈ, ਲੇਕਿਨ ਇਹ ਸਟੇਸ਼ਨ ਜਿਹੜਾ ਇਹ ਇਸ ਚੀਜ਼ ਦੀ ਦਲੀਲ ਜ਼ਰੂਰ ਹੈ ਕਿ ਵਾਕਈ 'ਚ ਇਸ ਪਿੰਡ ਦਾ ਇਤਿਹਾਸ, ਇਸ ਪਿੰਡ ਦਾ ਮਾਜ਼ੀ, ਇਹਦੀ ਹਿਸਟਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਪਿਛੋਕੜ ਦੇ ਵਿੱਚ ਕਿਸੇ ਨਾ ਕਿਸੇ ਸਿੱਖ ਦੇ ਨਾਲ ਮਿਲਦੀ ਜ਼ਰੂਰ ਹੈ। 108 ਗਾਫਬੇ ਦਾ ਮਾਜ਼ੀ ਜਿਹੜਾ ਵਾ, ਇਤਿਹਾਸ ਜਿਹੜਾ ਵਾ, ਉਹ ਇਹ ਦੱਸਦਾ ਹੈ ਕਿ ਇਹ ਪਿੰਡ ਜਿਹੜਾ ਸੀ ਇਹ ਸਾਰਾ ਸਿੱਖਾਂ ਦੇ ਘਰਾਂ ਦੇ ਨਾਲ ਮੌਜੂਦ ਸੀ। ਇਸ ਪਿੰਡ 'ਚ ਸਿੱਖਾਂ ਦੀ ਇੱਕ ਵੱਡੀ ਤਾਦਾਦ ਜਿਹੜੀ ਸੀ ਉਹ ਮੌਜੂਦ ਸੀ। ਇਸ ਪਿੰਡ ਦੇ ਵਿੱਚ ਨਾ ਸਿਰਫ ਗੁਰਦੁਆਰਾ ਮੌਜੂਦ ਸੀ ਬਲਕਿ ਇਹ ਸਟੇਸ਼ਨ ਜਿਹੜਾ ਹੈ ਉਹ ਵੀ ਇੱਕ ਸਿੱਖ ਦੇ ਨਾਂ ਹੈ। ਹੋਰ ਇਸ ਪਿੰਡ ਦੇ ਵਿੱਚ ਕੀ ਹੈ ਤੁਹਾਨੂੰ ਅਸੀਂ ਵਿਖਾਵਾਂਗੇ। ਇਸ ਤਰ੍ਹਾਂ ਸਰ ਜੀ ਕਿ ਮਨਸ਼ਾਦ ਅਹਿਮਦ ਛੀਨਾ ਮੇਰਾ ਨਾਮ ਹੈ, ਜੱਟ ਫੈਮਿਲੀ ਤੋਂ ਮੈਂ ਤਾਲੁਕ ਰੱਖਦਾ। ਪਾਰਟੀਸ਼ਨ ਜਿਸ ਵਕਤ ਹੋਈ ਹੈ ਸਾਡੇ ਬੜੇ ਉਧਰੋਂ ਮਾਈਗ੍ਰੇਟ ਹੋ ਕੇ ਔਰ ਇੱਥੇ ਆ ਕੇ ਸ਼ਿਫਟ ਹੋ ਗਏ, ਯਾਨੀ ਕਿ ਇਹ ਕਹਿ ਲਓ ਕਿ ਸਾਡਾ ਇਹ ਆਬਾਈ ਗਾঁव ਬਣ ਗਿਆ। ਪਹਿਲਾ ਗਾঁव ਸਾਡੇ ਬੜਿਆਂ ਦਾ ਸੀ ਅੰਮ੍ਰਿਤਸਰ। ਅੰਮ੍ਰਿਤਸਰ ਤੋਂ ਜਦੋਂ ਮਾਈਗ੍ਰੇਟ ਹੋਏ ਫਿਰ ਅਸੀਂ ਆ ਗਏ 108 ਚੱਕ ਸਾਈਂ ਦੀ ਖੂਹੀ ਦੇ ਵਿੱਚ, ਔਰ ਸਾਡੇ ਬੜੇ ਜਿਹੜੀ ਸਾਰੀ ਫੈਮਿਲੀ ਜੱਟ ਫੈਮਿਲੀ ਉਹ ਇੱਥੇ ਆ ਕੇ ਸ਼ਿਫਟ ਹੋ ਗਈ। ਇਸ ਤਰ੍ਹਾਂ ਕਿ ਜੇ ਅਸੀਂ ਇੱਕ ਕਾਗਜ਼ੀ ਦੇਖੀਏ, ਸਾਡੇ ਸ਼ਨਾਖਤੀ ਕਾਰਡ ਦੇਖੀਏ ਤੇ ਇੱਥੇ ਸਾਡੇ ਕਰੀਬ ਇੱਕ ਸਟੇਸ਼ਨ ਸੀ ਰੇਲਵੇ ਸਟੇਸ਼ਨ ਜੱਕਾ ਲਦਾਨਾ। ਉਹ ਜੱਕਾ ਲਦਾਨਾ ਸਾਡੇ ਪਿੰਡ ਦਾ ਨਾਮ ਹੀ ਹੈ ਸੀ, ਲੇਕਿਨ ਆਹਿਸਤਾ ਆਹਿਸਤਾ ਚੱਲਦੇ ਚੱਲਦੇ ਜਦੋਂ ਇੱਥੇ ਜੱਕਾ ਲਦਾਨਾ ਤੇ ਕਾਗਜ਼ੀ ਕਾਰਵਾਈ ਰਹਿ ਗਿਆ, ਲੋਕਾਂ ਦੀ ਜ਼ੁਬਾਨ ਤੇ ਸਾਈਂ ਦੀ ਖੂਹੀ 108 ਚੱਕ ਸਾਈਂ ਦੀ ਖੂਹੀ ਮਸ਼ਹੂਰ ਹੋ ਗਈ।
ਉਹਦੇ ਵਿੱਚ ਰੀਜ਼ਨ ਇਹ ਸੀ ਕਿ ਸਾਡਾ ਸਟਾਫ ਉਸ ਵਕਤ ਆਵਾਗਤ, ਮਕੂਆਣਾ ਔਰ ਦਰਮਿਆਨ 'ਚ ਸਾਈਂ ਦੀ ਖੂਹੀ ਸੀ। ਔਰ ਸਾਈਂ ਦੀ ਖੂਹੀ ਮਸ਼ਹੂਰ ਹੋਣ ਦੇ ਵਿੱਚ ਇਹ ਸੀ ਕਿ ਇੱਥੇ ਇੱਕ ਸਟਾਫ ਦੇ ਉੱਪਰ ਅੱਲਾ ਲੋਕ ਬੰਦਾ ਸੀ, ਸਾਈਂ ਟਾਈਪ, ਉਹ ਬੈਠਾ ਹੋਇਆ ਸੀ। ਉਹਦੇ ਕੋਲ ਲੋਕ ਆ ਕੇ ਸਫ਼ਰ ਜਿਹੜੇ ਆ ਕੇ ਕਰਕੇ ਤੇ ਜਾਂਦੇ ਸੀ, ਟਾਂਗੇ, ਰੇੜੇ, ਗੱਡੇ ਵਗੈਰਾ ਜਾਂ ਮੁਸਾਫਰ ਲੋਕ ਆ ਕੇ, ਉਹਦੇ ਕੋਲ ਇੱਕ ਖੂਹ ਹੁੰਦਾ ਸੀ। ਉੱਥੋਂ ਆ ਕੇ ਉਹਨਾਂ ਨੇ ਪਾਣੀ ਪੀਣਾ, ਬੈਠਣਾ, ਔਰ ਸਾਈਂ ਲੋਕ ਨੇ ਉਹਨਾਂ ਦੀ ਕੋਈ ਆਪਣੇ ਹੈਸੀਅਤ ਦੇ ਮੁਤਾਬਕ ਉਹਨਾਂ ਦੀ ਖਿਦਮਤ ਕਰਨੀ। ਆਰਾਮ ਕਰਨ ਵਾਸਤੇ ਲੋਕਾਂ ਨੇ ਸਾਈਂ ਕੋ ਆ ਕੇ ਬੈਠਣਾ, ਔਰ ਆਹਿਸਤਾ ਆਹਿਸਤਾ ਸਾਈਂ ਦੀ ਖੂਹੀ ਮਸ਼ਹੂਰ ਹੁੰਦਾ ਗਿਆ। ਬਾਕੀ ਅਗਰ ਅਸੀਂ ਦੇਖੀਏ ਜੁਗਰਾਫੀਆਈ ਹਦੂਦ ਸਾਡੇ ਪਿੰਡ ਦੇ ਇੱਕ ਸਾਈਡ ਤੇ ਮਸ਼ਹੂਰ ਮਰੂਫ ਪਿੰਡ ਹੈਗਾ 105 ਚੱਕ ਵੰਗੇ ਭਗਤ ਸਿੰਘ ਦੇ ਨਾਮ ਤੋਂ, ਜਿਹੜਾ ਬੜਾ ਕਿ ਤੁਸੀਂ ਕਹਿ ਲਓ ਕਿ ਇਹ ਆਲਮੀ ਸ਼ੋਹਰਤ ਰੱਖਦਾ ਹੈ। ਦੂਸਰੀ ਸਾਈਡ ਤੇ ਆ ਜਾਓ ਰੋਡਾ 109 ਚੱਕ ਰੋਡੇ ਦੀਆਂ ਦੋ ਆਬਾਦੀਆਂ ਨੇ, 109 ਚੱਕ ਔਰ ਮੇਨ ਰੋਡ ਦੇ ਉੱਪਰ ਆ ਜਾਂਦਾ ਵਰਕਸ਼ਾਪ ਚੱਕ, ਇੱਕ ਆਬਾਦੀਆਂ ਦੋ ਆ ਗਈਆਂ। ਉਸ ਤੋਂ ਬਾਅਦ ਚੜ੍ਹਦੀ ਸਾਈਡ ਤੇ ਸਾਡੇ ਇੱਕ ਪਿੰਡ ਆ ਜਾਂਦਾ ਪਠਾਨਕੋਟ 107 ਚੱਕ। ਫਿਰ ਸਾਡੇ ਪਿੰਡ ਦੇ ਜਿਹੜੀ ਮੇਨ ਜਨਾਜ਼ਗਾ ਉਹਦੇ ਕਾਰਨਰ ਦੀ ਜ਼ਮੀਨ ਜਿਹੜੀ ਏ 109 ਚੱਕ ਬਜਾਜਾਂ ਦੀ ਆਉਂਦੀ ਏ, ਉਹਦੇ ਨਾਲ ਜ਼ਮੀਨ ਲੱਗਦੀ ਏ 112 ਚੱਕ ਦੀ। ਇਹ ਸਾਡਾ ਸਰਾਊਂਡਿੰਗ ਦਾ ਮੁਹੱਲੇ ਵਕੂ ਹੈ ਸਾਈਂ ਦੀ ਖੂਹੀ ਦਾ। ਔਰ ਸਾਨੂੰ ਮੇਨ ਰੋਡ ਜਿਹੜਾ ਜੜ੍ਹਾਂ ਵਾਲਾ ਫੈਸਲਾਬਾਦ ਹੈ, ਇਹ ਇੱਥੋਂ ਹੀ ਸਾਡੀ ਗੁਜ਼ਰਗਾ ਹੈ। ਔਰ ਪਿੰਡ ਦੇ ਤਕਰੀਬਨ 6 ਰਸਤੇ ਨੇ ਪਿੰਡ ਚੋਂ ਬਾਹਰ ਨਿਕਲਣ ਵਾਸਤੇ, ਔਰ ਸਾਰੇ ਤਕਰੀਬਨ 4 ਰਸਤੇ ਪੁਖਤਾ ਨੇ, 2 ਰਸਤੇ ਜ਼ਮੀਨਾਂ 'ਚੋਂ ਗੁਜ਼ਰ ਕੇ ਜਾਂਦੇ ਨੇ। ਇਸ ਵਕਤ ਸਾਡੇ ਪਿੰਡ ਦੀ ਸੂਰਤ ਹਾਲ ਹੈ। ਸਾਈਂ ਦੀ ਖੂਹੀ ਦੇ ਵਿੱਚ ਲੜਕਿਆਂ ਵਾਸਤੇ ਹਾਈ ਸਕੂਲ ਹੈ, ਲੜਕੀਆਂ ਵਾਸਤੇ ਵੀ ਹਾਈ ਸਕੂਲ ਹੈ, ਔਰ ਪੈਫ ਦਾ ਇੱਥੇ ਵੀ ਇੱਕ ਹਾਈ ਸਕੂਲ ਦਾ ਨਿਜ਼ਾਮ ਮੌਜੂਦ ਹੈ, ਜਿੱਥੇ ਵੀ ਬਹੁਤ ਜ਼ਿਆਦਾ ਤਾਦਾਦ ਹੈ। ਔਰ ਇਹ ਨਹੀਂ ਕਹਿ ਸਕਦੇ ਹੋ ਕਿ ਲੜਕੀਆਂ ਲੜਕੇ ਇੱਥੇ ਤਕਰੀਬਨ ਕੋਈ 2,500 ਤੋਂ 3,000 ਦੇ ਕਰੀਬ ਬੱਚੇ ਜਿਹੜੇ ਨੇ ਸਾਡੇ ਸਟੂਡੈਂਟ ਨੇ। ਜੱਕਾ ਇੱਕ ਸਿੱਖ ਕਮਿਊਨਿਟੀ ਦਾ ਆਦਮੀ ਸੀ, ਅੱਛੀ ਰਿਸਪੌਂਸਿਬਿਲਿਟੀ ਵਾਲਾ ਬੰਦਾ ਸੀ, ਔਰ ਲੋਕਾਂ ਦੇ ਨਜ਼ਰ 'ਚ ਉਹਦੀ ਬੜੀ ਅੱਛੀ ਕ੍ਰੈਡੀਬਿਲਿਟੀ ਸੀ। ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਸਟੇਸ਼ਨ ਰਨਿੰਗ ਸੀ। ਜਦੋਂ ਪਾਕਿਸਤਾਨ ਬਣਿਆ ਇਹ ਵਾਈਂਡ ਅਪ ਕਰ ਦਿੱਤਾ ਗਿਆ। ਕੁਝ ਲੋਕਾਂ ਨੇ ਜ਼ਾਤੀ ਮਫਾਦਾਤ ਵਾਸਤੇ, ਟਰਾਂਸਪੋਰਟ ਮੁਤਾਰਫ ਕਰਾਉਣ ਵਾਸਤੇ ਦੂਸਰਾ ਰੂਟ ਛੋਟਾ ਸੀ, ਜੜ੍ਹਾਂਵਾਲਾ ਔਰ ਫੈਸਲਾਬਾਦ, ਔਰ ਆਬਾਦੀ बढ़ਦੀ ਗਈ, ਔਰ ਰੇਲਵੇ ਦੀ ਜ਼ਮੀਨ ਜਿਹੜੀ ਸੀ ਉਹ ਵੀ ਲੋਕਾਂ ਨੇ ਤਜਾਵਜ਼ਾਤ ਕਰ ਲਈ ਗਈਆਂ। ਹੁਣ ਸਿਰਫ ਕਾਗਜ਼ਾਂ 'ਚ ਜੱਕਾ ਲਦਾਨਾ ਸਟੇਸ਼ਨ ਮੌਜੂਦ ਹੈ, ਹੋਰ ਉਹਦੀ ਕੋਈ ਬਾਕੀ ਇਸ ਵਕਤ ਕੰਡੀਸ਼ਨ ਜਿਹੜੀ ਹੈ ਨਾ, ਕਹਿ ਲਓ ਕਿ ਜੋ ਆਉਣ ਵਾਲੇ ਵਕਤ 'ਚ ਵੀ ਸਟੇਸ਼ਨ ਚੱਲ ਸਕੇ ਉਹ ਨਹੀਂ ਹੈ। ਸਰ ਜੀ ਇਸ ਤਰ੍ਹਾਂ ਕਿ ਤੁਸੀਂ ਪੰਜਾਬ ਦੇ ਵਿੱਚ ਚੜ੍ਹਦੇ 'ਚ ਵੇਖ ਲਓ ਜਾਂ ਪਾਕਿਸਤਾਨ ਦੇ ਪੰਜਾਬ 'ਚ ਦੇਖ ਲਓ, ਸਿੱਖਾਂ ਦਾ ਆਬਾਦ ਕੀਤਾ ਹੋਇਆ ਕੋਈ ਵੀ ਪਿੰਡ ਹੋਏਗਾ ਉਹਦਾ ਨਕਸ਼ਾ ਇੱਕੋ ਹੀ ਹੋਏਗਾ। ਗੂਗਲ ਤੋਂ ਸਰਚ ਕਰੋਗੇ ਤੁਹਾਨੂੰ ਪੂਰਾ ਨਕਸ਼ਾ, ਇੱਕ ਡੱਬਾ ਚਕੋਰ ਹੋਏਗਾ, ਉਹਦੇ ਵਿੱਚ ਇੱਕ ਡੱਬਾ ਚਕੋਰ, ਔਰ ਤੀਸਰਾ ਡੱਬਾ ਵੀ ਚਕੋਰ ਹੀ ਹੋਏਗਾ, ਔਰ ਉਹਦਾ ਸੈਂਟਰ ਪੁਆਇੰਟ ਜਿਹੜਾ ਹੁੰਦਾ ਸੀ ਨਾ ਉਹ ਪਿੰਡ ਦਾ ਚੌਕ ਹੁੰਦਾ ਸੀ। ਸਾਡਾ ਪਿੰਡ ਜਿਹੜਾ ਆਬਾਦ ਹੋਇਆ, ਸਾਡੇ ਬੜਿਆਂ ਦੇ ਜਿਹੜਾ ਦੱਸਣਾ ਅਸੀਂ ਖੁਦ ਦੇਖਿਆ ਕਿ ਇੱਥੇ ਗੁਰਦੁਆਰਾ ਵੀ ਮੌਜੂਦ ਸੀ, ਔਰ ਸਿੱਖਾਂ ਦੀਆਂ ਬਹੁਤ ਅੱਛੀ ਬਣਾਈਆਂ ਹੋਈਆਂ ਬਿਲਡਿੰਗਾਂ ਮੌਜੂਦ ਸੀ, ਜਿਹੜੀਆਂ ਕਿ ਵਕਤ ਦੇ ਨਾਲ ਆਹਿਸਤਾ ਆਹਿਸਤਾ ਲੋਕਾਂ ਨੇ ਉਹ ਖਸਤਾ ਹੋਣ ਦੀ ਵਜ੍ਹਾ ਤੋਂ ਗਿਰਾ ਕੇ ਨਏ ਮਕਾਨ ਬਣਾ ਲਏ ਨੇ। ਔਰ ਇਹ ਸਾਡੇ ਜ਼ਿਆਦਾਤਰ ਬਾਜ਼ਾਰ ਜਿਹੜੇ 80 ਤੋਂ 90 ਫੁੱਟ ਬਾਜ਼ਾਰ ਸੀ, 80 ਫੁੱਟ ਬਾਜ਼ਾਰ ਅਸੀਂ ਖੁਦ ਦੇਖੇ। ਔਰ ਸਾਡੀ ਸਰਾਊਂਡਿੰਗ 'ਚ ਜਿੰਨੇ ਵੀ ਸਿੱਖਾਂ ਦੇ ਪਿੰਡ ਨੇ, ਕੋਈ ਵੀ ਸਰਚ ਕਰ ਲਓਗੇ ਉਹ ਇੱਕੋ ਹੀ ਕੈਟਾਗਰੀ ਦੇ ਸੀ। ਇੱਕ ਫਸੀਲ ਟੈਪ, ਜਿਸ ਤਰ੍ਹਾਂ ਕਿਲਾ ਹੁੰਦਾ ਸੀ, ਕਿਲਾ ਬੰਦ ਹੋਣ ਵਾਸਤੇ 2 ਮੇਨ ਗੇਟ ਹੁੰਦੇ ਸੀ ਐਂਟਰੈਂਸ ਵਾਸਤੇ। ਉੱਥੋਂ ਹੀ ਜ਼ਿਮੀਂਦਾਰਾਂ ਨੇ ਆਪਣੇ ਜ਼ਮੀਨਾਂ ਤੇ ਆਣਾ ਜਾਣਾ ਜਾਂ ਲੋਕਾਂ ਨੇ ਬਾਹਰ ਤੋਂ ਆਣਾ, ਇਸੇ ਜਗ੍ਹਾ ਤੋਂ ਗੁਜ਼ਰ ਕੇ ਪਿੰਡ ਦੀ ਹਦੂਦ 'ਚ ਦਾਖਲ ਹੁੰਦੇ ਸੀ। ਵਕਤ ਦੇ ਨਾਲ ਨਾਲ ਲੋਕਾਂ ਨੇ ਸਾਈਡਾਂ ਤੇ ਜੋ ਲੋਕਾਂ ਦੀ ਜ਼ਾਤੀ ਜ਼ਮੀਨਾਂ ਸੀ ਪਰਚੇਜ਼ ਕਰਕੇ, ਤੇ ਆਬਾਦੀ ਵਧਣ ਦੇ ਨਾਲ ਨਾਲ ਉਹ ਆਬਾਦੀ ਵੱਧਦੀ ਗਈ, ਉਹ ਪਿੰਡ ਫੈਲਦੇ ਗਏ। ਲੇਕਿਨ ਅਸਲ ਜਿਹੜੇ ਪਿੰਡ ਨੇ ਨਾ, ਪਿੰਡ ਦੀ ਹਦੂਦ, ਉਹ ਅਗਰ ਤੁਸੀਂ ਸਰਚ ਕਰੋਗੇ ਗੂਗਲ ਤੋਂ ਤੁਹਾਨੂੰ ਹਜੇ ਵੀ ਨਜ਼ਰ ਆਏਗੀ ਕਿ ਨਕਸ਼ਾ ਉਹੀ ਹੈ, ਉਹਦੇ 'ਚ 19 ਤੋਂ 20% ਚੇਂਜਿੰਗ ਹੋਈ ਹੈ, ਲੇਕਿਨ ਉਹ ਮਾਈਨਰ ਹੈ। ਉਹ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਉਹ ਹਜੇ ਵੀ ਨਕਸ਼ਾ ਉਹੀ ਹੈ। ਔਰ ਜਿਹੜੀਆਂ ਉਸ ਵਕਤ ਦੀਆਂ ਬਰਾਦਰੀਆਂ ਮੁਖਤਲਫ ਆ ਕੇ ਬੈਠੀਆਂ ਨੇ ਹਰ ਪਿੰਡ 'ਚ, ਜੋ ਸਿੱਖਾਂ ਨੇ ਇੱਥੋਂ ਛੋੜ ਕੇ ਗਏ ਨੇ, ਉਹ ਤਬਦੀਲੀਆਂ ਕਰਨ ਦੇ ਜ਼ਿੰਮੇਦਾਰ ਨੇ, ਨਹੀਂ ਤੇ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਬਣਾਏ ਹੋਏ ਸੀ ਪਿੰਡ। ਸਰ ਜੀ ਇਸ ਤਰ੍ਹਾਂ ਕਿ ਸਾਡੇ ਜਿਹੜੇ ਵੱਡੇ ਦੱਸਦੇ ਨੇ ਨਾ, ਅੰਮ੍ਰਿਤਸਰ ਦੇ ਬਿਲਕੁਲ ਮੁਲਹਿਕਾ
ਇਸ ਵਕਤ ਸ਼ਾਇਦ ਉਹ ਪਿੰਡ ਅੰਮ੍ਰਿਤਸਰ ਦਾ ਐਲੀਟ ਕਲਾਸ ਦਾ ਪਿੰਡ ਹੋਏਗਾ। ਉਹ ਪਿੰਡ ਦਾ ਨਾਮ ਸੀ ਹੋਠੀਆਂ। ਸਾਡੇ ਬੜੇ ਜਿਹੜੇ ਹੋਠੀਆਂ ਪਿੰਡ ਤੋਂ ਸਾਰੇ ਮਾਈਗ੍ਰੇਟ ਹੋਏ, ਕਿਉਂਕਿ ਮੇਰੇ ਬਜ਼ੁਰਗਾਂ ਦੀ ਰਿਸ਼ਤੇਦਾਰੀ ਪਹਿਲੇ ਇੱਥੇ 8 ਤੱਕ ਚੌਰੀ ਵਾਲੇ ਦੇ ਕਰੀਬ ਸੀ। ਇਹਨਾਂ ਦੇ ਰਿਲੇਸ਼ਨ ਇੱਧਰ ਪਹਿਲੇ ਹੈ ਸੀ। ਇਹ ਜਦੋਂ ਮਾਈਗ੍ਰੇਟ ਹੋਏ, ਇਹ ਫਿਰ ਟੋਟਲ ਸਾਰੇ ਹੀ ਰਿਸ਼ਤੇਦਾਰ ਜਿੰਨੇ ਸੀ ਇਹ ਸਾਰੇ ਆ ਕੇ ਇੱਥੇ ਆਬਾਦ ਹੋ ਗਏ। ਔਰ ਦੂਸਰਾ, ਸਾਈਂ ਦੀ ਖੂਹੀ ਦੀ ਇੱਕ ਹਿਸਟਰੀ ਤੁਸੀਂ ਇਹ ਕਹਿ ਸਕਦੇ ਹੋ ਕਿ ਜੜ੍ਹਾਂ ਵਾਲੇ ਤਹਿਸੀਲ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਇੰਨੀਆਂ ਬਰਾਦਰੀਆਂ ਨਹੀਂ ਜਿਹੜੀਆਂ ਕਿ ਇਸ ਵਕਤ ਸਾਈਂ ਦੀ ਖੂਹੀ 'ਚ ਨੇ, ਜਿਹਦੇ ਵਿੱਚ ਕਾਸ਼ਤਕਾਰ ਬਰਾਦਰੀਆਂ ਜੱਟ, ਅਵਾਨ, ਅਰਾਈ, ਰਾਜਪੂਤ, ਡੋਗਰ, ਗੁੱਜਰ, ਪਠਾਨ, ਇਹ ਸਾਰੀਆਂ ਕਾਸ਼ਤਕਾਰ ਫੈਮਲੀਆਂ ਔਰ ਸਾਰੀਆਂ ਹੀ ਅੱਛੀ ਖਾਸੀ ਤਾਦਾਦ 'ਚ ਮੌਜੂਦ ਨੇ। ਇਹ ਨਹੀਂ ਕਿ ਇੱਕ ਦੋ ਘਰ ਹੋਣਗੇ ਇੱਥੇ। ਉਸ ਤੋਂ ਬਾਅਦ ਮਲਕ ਬਰਾਦਰੀ ਠੀਕ ਠਾਕ ਇੱਥੇ ਰਿਹਾਇਸ਼ ਪਜ਼ੀਰ ਸਾਡੇ ਕੋਲ, ਸਿਆਸੀ ਤੌਰ ਤੇ ਵੀ ਕਾਫੀ ਵੋਟ ਰੱਖਦੇ ਨੇ। ਸਾਰੀਆਂ ਬਰਾਦਰੀਆਂ 19-20 ਦੇ ਫਰਕ ਨਾਲ ਨੇ। ਗੈਰ ਕਾਸ਼ਤਕਾਰ ਜਿਹੜੇ ਨਾ ਉਹ ਹਰ ਪਿੰਡ 'ਚ ਸਿੱਖਾਂ ਦੇ ਵੀ ਹੈ ਸੀ ਔਰ ਕੁਝ ਲੋਕ ਸਾਡੇ ਨਾਲ ਮਾਈਗ੍ਰੇਟ ਹੋ ਕੇ ਵੀ ਆਏ ਸੀ ਇੱਥੇ ਹੀ। ਇਸ ਤਰ੍ਹਾਂ ਕਿ ਇਹ ਪਿੰਡ ਦੇ ਵਿੱਚ ਸਾਡਾ ਤਕਰੀਬਨ ਕਹਿ ਲਓ ਕਿ ਤਹਿਸੀਲ ਦੇ ਵਿੱਚੋਂ ਸਹੀ ਤਾਦਾਦ ਦੇ ਲਿਹਾਜ਼ ਨਾਲ ਗਿਣਿਆ ਜਾਂਦਾ ਹੈ। ਇਸ ਤਰ੍ਹਾਂ ਕਿ ਸਾਡੇ ਇੱਥੇ ਪਿੰਡ ਦੇ ਨੇ 3 ਨੰਬਰਦਾਰ। ਅਵਾਨ ਫੈਮਿਲੀ ਤੋਂ ਹੈ ਆਜ਼ਮ, ਉਸ ਤੋਂ ਬਾਅਦ ਆ ਗਿਆ ਜੀ ਪਠਾਨ ਚੋਂ ਆ ਗਿਆ ਇੱਕ ਫੈਮਿਲੀ ਦਾ ਹੋ ਗਿਆ ਨੂਰ ਆਲਮ ਸੀ ਪਹਿਲਾਂ, ਉਸ ਤੋਂ ਬਾਅਦ ਉਹਦਾ ਭਾਈ ਆ ਗਿਆ। ਉਸ ਤੋਂ ਬਾਅਦ ਆ ਜਾਓ ਜੀ ਰਾਣਿਆਂ ਕੋਲ ਇੱਕ ਨੰਬਰਦਾਰੀ ਹੈਗੀ ਹੈ, ਰਾਣਾ ਯਕੂਬ ਕਿਆਂ ਕੋਲ। ਹੁਣ ਉਹਦੇ ਅੱਗੇ ਬੇਟਿਆਂ ਕੋਲ ਆ ਗਈ। 78 ਮੁਰੱਬੇ ਸਾਡੇ ਪਿੰਡ ਦੀ ਜ਼ਮੀਨ ਹੈ ਔਰ ਤਕਰੀਬਨ ਜਦੋਂ ਦਾ ਪਾਕਿਸਤਾਨ ਬਣਿਆ ਇਹੀ ਨਿਜ਼ਾਮ ਚੱਲੀ ਆ ਰਿਹਾ ਨੰਬਰਦਾਰੀਆਂ ਦਾ। ਸਰ ਜੀ ਇਸ ਤਰ੍ਹਾਂ ਕਿ ਵੋਟਿੰਗ ਦੀ ਕਾਸਟ ਜਿਹੜੀ ਹੈ ਨਾ ਸਾਡੀ, ਉਹ ਇਹ ਕਹਿ ਲਓ ਕਿ ਤਕਰੀਬਨ 4,500 ਤੋਂ 5,000 ਕਾਸਟ ਹੋ ਰਹੀ ਹੈ। ਇਹ ਬਣਦਾ 40 ਤੋਂ 45%। ਤੁਸੀਂ ਖੁਦ ਅੰਦਾਜ਼ਾ ਕਰੋ ਕਿ 8,000 ਦੇ ਕਰੀਬ ਸਾਡਾ ਵੋਟ ਇਸ ਵਕਤ ਗਾਉਂ ਦਾ ਹੈ, ਜਿਹੜਾ ਕਿ ਇਸ ਵਕਤ ਰਜਿਸਟਰਡ ਹੈ। ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਰੋਜ਼ਗਾਰ ਹੈ ਨਾ, ਉਹ ਤਕਸੀਮ ਹੋਣ ਦੀ ਵਜ੍ਹਾ ਤੋਂ ਕਾਸ਼ਤਕਾਰ ਜਿਹੜੇ ਨੇ ਨਾ, ਉਹ ਅਗਰ ਪਾਕਿਸਤਾਨ ਬਣਨ ਵਕਤ ਮੇਰੇ ਦਾਦਾ ਜੀ ਕੋਲ 6 ਏਕੜ ਸੀ ਨਾ, ਉਹ ਤਕਸੀਮ ਹੋਣ ਕੇ ਇਸ ਵਕਤ 1-1 ਏਕੜ ਦੇ ਸਾਰੇ ਮਾਲਕ ਹੋ ਗਏ। 1 ਏਕੜ ਤੇ ਲੋਕਾਂ ਦਾ ਗੁਜ਼ਾਰਾ ਨਹੀਂ। ਉਹ ਲੋਕ ਫੈਕਟਰੀਆਂ 'ਚ ਕੰਮ ਕਰ ਰਹੇ ਨੇ, ਕੋਈ ਆਪਣੇ ਕਾਰੋਬਾਰ ਕਰ ਰਹੇ ਨੇ, ਕੁਛ ਮੁਲਾਜ਼ਮਤ ਕਰ ਰਹੇ ਨੇ। ਤੁਸੀਂ ਇਹ ਕਹਿ ਸਕਦੇ ਹੋ ਕਿ ਹਰ ਘਰ ਦਾ ਮੁਕੰਮਲ ਗੁਜ਼ਾਰਾ ਖੇਤੀਬਾੜੀ ਤੇ ਨਹੀਂ ਔਰ ਮੁਕੰਮਲ ਗੁਜ਼ਾਰਾ ਫੈਕਟਰੀ 'ਚ ਜਾਂ ਬਾਹਰ ਰੋਜ਼ਗਾਰ ਵੀ ਨਹੀਂ। ਯਾਨੀ ਕਿ ਲੋਕ ਆਪਣਾ ਮਿਕਸ ਕੰਮ ਕਰ ਰਹੇ ਨੇ, ਖੇਤੀਬਾੜੀ ਵੀ ਕਰ ਰਹੇ ਨੇ ਔਰ ਆਪਣਾ ਬਾਹਰ ਕਾਰੋਬਾਰ ਵੀ ਕਰ ਰਹੇ ਨੇ। ਇੱਥੇ ਸਰ ਜੀ 2 ਦਰਬਾਰ ਹੈਗੇ ਨੇ। ਇੱਕ ਪੀਰ ਆਲੇ ਹਸਨ ਸ਼ਾਹ ਸਾਹਿਬ ਦੇ ਬਜ਼ੁਰਗ ਨੇ, ਇੱਥੇ ਇਸ ਵਕਤ ਗੱਦੀ ਨਸ਼ੀਨ ਨੇ ਪੀਰ ਤਾਰਕ ਵਲੀ ਸਾਹਿਬ, ਉਹਨਾਂ ਦੇ ਬਜ਼ੁਰਗ ਨੇ ਹੈਦਰ ਸ਼ਾਹ ਸਾਹਿਬ, ਜਿਨ੍ਹਾਂ ਦਾ ਦਰਬਾਰ ਮੇਨ ਰੋਡ ਦੇ ਉੱਪਰ ਜੋ ਸਾਈਂ ਦੀ ਖੂਹੀ ਕ੍ਰਾਸ ਕਰਦੇ ਆ ਨਾ, ਉੱਥੇ ਆਉਂਦਾ ਹੈ। ਔਰ ਬੜੀ ਹੀ ਅੱਛੀ ਸ਼ਖਸੀਅਤ, ਪਹੁੰਚੀ ਹੋਈ ਸ਼ਖਸੀਅਤ ਸੀ। ਇਲਾਕੇ ਦੇ ਲੋਕ ਉਹਨਾਂ ਦਾ ਬਹੁਤ ਇੱਜ਼ਤ ਤੇ ਇਹਤਰਾਮ ਕਰਦੇ ਸੀ। ਔਰ ਇਸ ਵਕਤ ਇਹ ਦੋਨੋਂ ਸ਼ਖਸੀਅਤਾਂ ਜਿਹੜੀਆਂ ਨਾ, ਉਹਨਾਂ ਦੇ ਲੋਕ ਅਕੀਦਤਮੰਦ ਨੇ, ਇਹਤਰਾਮ ਕਰਦੇ ਨੇ। ਬਾਕੀ ਮਜ਼ਹਬੀ ਇਤਬਾਰ ਨਾਲ ਸਾਡੇ ਪਿੰਡ 'ਚ ਸੁੰਨੀ ਤਬਕਾ ਵੀ ਠੀਕ ਹੈ, ਅਹਿਲੇ ਹਦੀਸ ਵੀ ਨੇ ਔਰ ਥੋੜ੍ਹੇ ਜਿਹੇ ਲੋਕ ਇਸ ਵਕਤ ਅਹਿਲੇ ਤਸ਼ੀਅ ਵੀ ਹੈ ਨੇ। ਬਾਕੀ ਗੈਰ ਮੁਸਲਿਮ ਸਾਡੇ ਇੱਥੇ ਤਕਰੀਬਨ ਨਾ ਹੋਣ ਦੇ ਬਰਾਬਰ ਨੇ। ਯਾਨੀ ਕਹਿ ਲਓ ਕਿ ਈਸਾਈ ਕਮਿਊਨਿਟੀ ਜਾਂ ਕੋਈ ਹੋਰ ਕਮਿਊਨਿਟੀ ਸਾਡੇ ਪਿੰਡ 'ਚ ਨਹੀਂ ਹੈ। ਇਸ ਤਰ੍ਹਾਂ ਸਰ ਜੀ ਕਿ ਆਬਾਦੀ ਦੀ ਸਾਡੇ ਪਿੰਡ ਦੀ ਕਾਫੀ ਜ਼ਿਆਦਾ, ਅਗਰ ਮਸਾਜਿਦ ਦੇ ਦੇਖਿਆ ਜਾਏ ਤਾਂ ਕਮ ਅਜ਼ ਕਮ 1 ਦਰਜਨ ਦੇ ਕਰੀਬ ਮਸਾਜਿਦ ਨੇ। ਸਕੂਲ ਲੜਕੀਆਂ ਔਰ ਲੜਕਿਆਂ ਦੋਨੋਂ ਵਾਸਤੇ ਹਾਈ ਸਕੂਲ ਹੈ। ਇੱਕ ਲੜਕੀਆਂ ਵਾਸਤੇ ਬਿਲਡਿੰਗ ਮੌਜੂਦ ਹੈ ਪ੍ਰਾਇਮਰੀ ਦੀ, ਲੇਕਿਨ ਉਹ ਵੀ ਜ਼ਮ ਕਰ ਦਿੱਤਾ ਗਿਆ ਹਾਈ ਸਕੂਲ ਦੇ ਵਿੱਚ। ਪੰਜਾਬ ਪੈਫ ਇੱਕ ਪੰਜਾਬ ਦਾ ਅਦਾਰਾ, ਉਹਦੀ ਤਰਫੋਂ ਵੀ ਇੱਕ ਸਕੂਲ ਹੈ ਜਿਹਦੀ ਕਿ ਤਾਦਾਦ ਇਹਨਾਂ ਦੇ ਬਰਾਬਰ ਹੀ ਆ ਜਾਂਦੀ। ਯਾਨੀ ਕਿ ਤੀਸਰਾ ਸ਼ਕਲ ਕਹਿ ਸਕਦੇ ਹੋ ਕਿ ਉਹ ਵੀ ਤਾਲੀਮੀ ਸਹੂਲਤ ਲੋਕਾਂ ਕੋਲ ਮੌਜੂਦ ਹੈ। ਪ੍ਰਾਈਵੇਟ ਸਕੂਲ ਵੀ 2 ਮੌਜੂਦ ਨੇ। ਉਸ ਤੋਂ ਬਾਅਦ ਦਰਸੇ ਨਿਜ਼ਾਮੀ ਦਾ ਇੱਕ ਮਸਜਿਦ ਦੇ ਵਿੱਚ ਵੀ FA ਬੇਸ ਤੱਕ ਲੋਕਾਂ ਬੱਚਿਆਂ ਵਾਸਤੇ ਸਹੂਲਤ ਮੌਜੂਦ ਹੈ। ਬਾਕੀ ਸਿਹਤ ਵਾਸਤੇ ਸਾਡੇ ਮੇਨ ਸਟਾਫ ਦੇ ਉੱਪਰ ਇੱਕ ਡਿਸਪੈਂਸਰੀ ਹੈ, ਯਾਨੀ 2 ਬੈੱਡ ਦੀ ਕਹਿ ਸਕਦੇ ਹੋ, ਜਿਹੜੀ ਕਿ ਲੋਕਾਂ ਨੂੰ ਉਹ ਐਮਰਜੈਂਸੀ 'ਚ ਸਹੂਲਤ ਹੈਗੀ ਹੈ। ਇੱਕ ਡਾਕਟਰ ਉੱਥੇ ਬੈਠਦਾ ਹੈ ਜਿਹੜਾ ਕਿ ਤੁਹਾਨੂੰ ਮੈਡੀਸਨ ਵਗੈਰਾ ਲਿਖ ਕੇ ਦੇ ਸਕਦਾ ਹੈ। ਉਸ ਤੋਂ ਬਾਅਦ ਤੁਹਾਨੂੰ ਉੱਥੋਂ
ਮੈਡੀਸਨ ਜ਼ਾਤੀ ਇਸਤੇਮਾਲ ਲਈ ਮਿਲ ਵੀ ਸਕਦੀ ਹੈ। ਐਸ ਸਹੂਲੀਅਤ ਇਸ ਤੱਕ ਪਿੰਡ ਦੀਆਂ ਨੇ। ਇੱਥੇ ਅਗਰ ਝੁਦਰਾ ਦੇਖੀ ਜਾਵੇ ਤੇ ਜੱਟ ਫੈਮਿਲੀ ਜੋ ਝੁਦਰਾ ਠੀਕ ਸੀ, ਹਾਕਮ ਅਲੀ ਨਾਮ ਬਹੁਤ ਮਸ਼ਹੂਰ ਸੀ। ਇਸ ਤੋਂ ਬਾਅਦ ਖਾਨ ਫੈਮਿਲੀ 'ਚ ਦੇਖਿਆ ਜਾਵੇ ਤੇ ਖਾਨ ਗੁਲਾਮ ਅਹਿਮਦ ਸੀ। ਗੁਜਰਾਂ 'ਚ ਵੀ ਅੱਛੇ ਨਾਮ ਮਸ਼ਹੂਰ ਸੀ। ਉਸ ਤੋਂ ਬਾਅਦ ਤੁਸੀਂ ਸਵਾਲ ਕੀਤਾ ਹੈ ਕਿ ਇੱਥੇ ਕੋਈ ਮਿਊਜ਼ਿਕ ਦੇ ਹਵਾਲੇ ਨਾਲ, ਸਾਡੇ ਪਿੰਡ ਦੀ ਮਿਊਜ਼ਿਕ ਦੇ ਹਵਾਲੇ ਨਾਲ ਤਕਰੀਬਨ ਕਹਿ ਸਕਦੇ ਹੋ ਕਿ ਜ਼ਿਲ੍ਹਾ ਫੈਸਲਾਬਾਦ ਔਰ ਕੁਝ ਸਰਾਊਂਡਿੰਗ 'ਚ ਵੀ ਅੱਛੇ ਨਾਮ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨੇ। ਸਾਡੇ ਇੱਥੇ ਮਿਊਜ਼ਿਕ ਫੈਮਿਲੀ ਦੇ ਖਾਨ ਸਾਹਿਬ ਫੈਮਿਲੀ ਨੇ ਕੁਰੈਸ਼ੀ ਤਲ ਰੱਖਦੇ ਨੇ, ਹਬੀਬ ਖਾਂ ਔਰ ਰਫੀਕ ਖਾਂ। ਇੱਕ ਅੱਲਾ ਜਨਨ ਨਸੀਬ ਕਰੇ ਸਲਾਮਤ ਔਰ ਨਜ਼ਾਕਤ ਵੀ ਸੀ, ਉਹ ਜੋ ਕਿ ਇਸ ਵਕਤ ਦੁਨੀਆ 'ਤੇ ਨਹੀਂ ਹੈ। ਯਾਨੀ ਕਿ ਇਹਨਾਂ ਦੇ ਗਰੁੱਪ ਸੀ ਪੂਰੇ ਮਿਊਜ਼ਿਕ ਦੇ। ਲੋਕਾਂ ਦੀਆਂ ਸ਼ਾਦੀਆਂ ਵਗੈਰਾ ਤੇ ਫੰਕਸ਼ਨ ਉਹਨਾਂ ਦੇ ਬਹੁਤ ਅੱਛੇ ਹੁੰਦੇ ਸੀ ਔਰ ਸਾਡੇ ਤਕਰੀਬਨ ਇਹ ਪੂਰੇ ਇਲਾਕੇ ਦੇ ਲੋਕ ਉਹਨਾਂ ਨੂੰ ਅੱਛੀ ਤਰ੍ਹਾਂ ਜਾਣਦੇ ਔਰ ਖੁਸ਼ੀ ਦੇ ਮੌਕਿਆਂ 'ਤੇ ਉਹਨਾਂ ਨੂੰ ਬੁਲਾਉਂਦੇ ਸੀ। ਇਹ ਵੀ ਸਾਡੇ ਪਿੰਡ ਦੀ ਇੱਕ ਪਹਿਚਾਣ ਹੈ। ਇਸ ਤਰ੍ਹਾਂ ਸਾਡੇ ਕੋਲ ਗਰਾਊਂਡ ਨੇ ਦੋ ਬਹੁਤ ਬੜੇ। ਸਿਰਫ ਗਰਾਊਂਡ ਨੇ, ਬੇਸਿਕ ਸਹੂਲਤਾਂ ਨਹੀਂ ਹੈ। ਫੁੱਟਬਾਲ ਦਾ ਸਾਡੀ ਟੀਮਾਂ ਠੀਕ ਠਾਕ ਨੇ, ਯਾਨੀ ਕਿ ਉਹ ਇਹ ਕਹਿ ਸਕਦੇ ਹੋ ਕਿ ਉਹਨਾਂ ਨੂੰ ਸ਼ੌਕ ਬਹੁਤ ਜ਼ਿਆਦਾ ਔਰ ਅਰਸੇ ਤੋਂ ਹੈ। ਔਰ ਕ੍ਰਿਕਟ ਦੀਆਂ 4 ਟੀਮਾਂ ਇਸ ਵਕਤ ਸਾਡੇ ਪਿੰਡ ਦੀਆਂ ਸਟਰੋਂਗ ਨੇ। ਕੋਈ ਵੀ ਇਲਾਕੇ 'ਚ ਟੂਰਨਾਮੈਂਟ ਹੁੰਦਾ ਹੈ, ਉਹਨਾਂ ਦੀ ਨੁਮਾਇੰਦਗੀ ਉੱਥੇ ਲਾਜ਼ਮੀ ਹੁੰਦੀ ਹੈ। ਬਲਕਿ ਖੁਦ ਪਿੰਡ ਦੇ ਵਿੱਚ ਸਾਡੇ 'ਚ 3 ਤੋਂ 4 ਟੂਰਨਾਮੈਂਟ ਸਾਲਾਨਾ ਹੁੰਦੇ ਨੇ ਔਰ ਬਹੁਤ ਜ਼ਿਆਦਾ ਟੀਮਾਂ ਲੋਕਾਂ ਬਾਹਰਲੇ ਪਿੰਡਾਂ ਦੀਆਂ ਆ ਕੇ ਇੱਥੇ ਉਹਦਾ ਮੁਕਾਬਲੇ 'ਚ ਹਿੱਸਾ ਲੈਂਦੀਆਂ ਨੇ। ਦੇਖੋ ਜੀ, ਬਹੁਤ ਅੱਛੀ ਤੁਸੀਂ ਗੱਲ ਕੀਤੀ ਹੈ ਕਿ ਜਿੱਥੇ ਬਰਾਦਰੀਆਂ ਜ਼ਿਆਦਾ ਹੋਣ ਨਾ ਉੱਥੇ ਚਪਕਲਸ਼ ਹੁੰਦੀ ਹੈ। ਦੇਖੋ ਨਾ, ਸਿਆਸੀ ਤੌਰ 'ਤੇ ਪਿੰਡ 'ਚ ਅਜਾਰਾਦਾਰੀ ਦੇ ਤੌਰ 'ਤੇ ਇਹ ਇੱਕ ਗੱਲ ਬਣਦੀ ਵੀ ਹੈ ਔਰ ਲੋਕਾਂ ਦੇ ਜ਼ਿਹਨ 'ਚ ਵੀ ਹੈ। ਠੀਕ ਹੈ, ਕੋਸ਼ਿਸ਼ਾਂ ਹੁੰਦੀਆਂ ਨੇ। ਬਾਜ਼ ਔਕਾਤ ਸਾਡੇ ਇੱਥੇ 2-3 ਕੁਛ ਕਤਲ ਹੋਏ ਜਿਹਦੀ ਵਜ੍ਹਾ ਤੋਂ ਹਾਲਾਤ ख़ਰਾਬ ਹੋਣ ਦੇ ਚਾਂਸ ਬਣੇ, ਲੇਕਿਨ ਮਾਮਲਾ ਫਹਿਮੀ ਦੀ ਵਜ੍ਹਾ ਤੋਂ ਕੁਝ ਲੋਕ ਵਿੱਚ ਇਨਵਾਲਵ ਹੋਏ ਔਰ ਇਹਨੂੰ ਹੱਲ ਕਰ ਲਿੱਤਾ ਗਿਆ ਔਰ ਜਿਹਦੀ ਵਜ੍ਹਾ ਤੋਂ ਚਪਕਲਸ਼ ਬਚ ਗਈ। ਬਾਕੀ ਹਰ ਬਰਾਦਰੀ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਇੱਕ ਬੰਦਾ ਵੱਡਾ ਹੋਏ, ਉਹ ਲੀਡ ਕਰੇ ਔਰ ਸਿਆਸੀ ਤੌਰ 'ਤੇ ਲੋਕ ਉਹਦੇ ਕੋਲ ਆਉਣ ਜਾਣ। ਇਹਦੇ 'ਚ ਦੋ ਰਾਏ ਕੋਈ ਨਹੀਂ, ਹਰ ਦਾ ਹੱਕ ਵੀ ਹੈ ਔਰ ਇਹ ਹੋਣਾ ਵੀ ਚਾਹੀਦਾ। ਇਹ ਨਹੀਂ ਕਿ ਇੱਕ ਬੰਦਾ ਕਵੇ ਕਿ ਮੈਂ ਸਾਰੀਆਂ ਬਰਾਦਰੀਆਂ ਕੰਟਰੋਲ ਕਰ ਲਵਾਂ, ਔਰ ਐਸਾ ਨਾ ਹੁੰਦਾ ਤੇ ਨਾ ਸੋਚਿਆ ਜਾ ਸਕਦਾ। ਇਹ ਹਰ ਬਰਾਦਰੀ ਦਾ ਹੱਕ ਹੈ ਕਿ ਉਹ ਆਪਣੀ ਨੁਮਾਇੰਦਗੀ ਵਾਸਤੇ ਜਿੰਨਾ ਅੱਗੇ ਵੱਧ ਕੇ ਆਪਣੇ ਆਪ ਨੂੰ ਮੁਤਾਰਫ ਕਰਾ ਸਕਦਾ ਨਾ, ਔਰ ਹੋਣਾ ਚਾਹੀਦਾ।